अस्सलाम वालेकुम लो जी यारो बेलियो मित्रों ते सज्जनों तुसीं देख रहे हो एसएमएस पंजाबी तुहाडे सारिਆਂ ਦਾ लाइक मेरे चैनल ਨੂੰ सबसक्राइब ਕਰਨ ਦਾ बहुत शुक्रिया ते बहुत बहुत मुबारक जनाब आज़ादी दी 14 अगस्त और अज दे दिन असी आज़ादी लई सी गोरियां को अंग्रेज़ां कोलों लेकिन उस आज़ादी दे नाल ही असी गुलामी इख्तियार कर लई इन्हां अंग्रेज़ां दे चूड़ चमाट और दगड़ दल्ले जिहड़े नौकर ने उन्हां दी ते 78 साल तो असी जिहड़े आ ना ਉਹ ਹੁਣ ਅਸੀਂ ਬਿਲਕੁਲ ਗੁਲਾਮ ਹੀ ਹਾਂ। ਇੱਕ ਆਜ਼ਾਦੀ ਤੋਂ ਬਾਅਦ ਅਸੀਂ ਦੂਜੀ ਗੁਲਾਮੀ ਦੇ ਵਿੱਚ ਚਲੇ ਗਏ ਤੇ ਹੁਣ ਪੂਰਾ ਮੁਲਕ ਜਿਹੜਾ ਪੂਰੀ ਕੌਮ ਜਿਹੜੀ ਹੈ ਉਹ ਜੱਦੋ ਜਹਿਦ ਕਰ ਰਹੀ ਹੈ ਹਕੀਕੀ ਆਜ਼ਾਦੀ ਦੀ। ਜੀ ਹਾਂ, ਤੇ ਅਸੀਂ ਸੈਲੀਬ੍ਰੇਟ ਜਿਹੜਾ ਨਾ ਉਹ ਉਦੋਂ ਹੀ ਕਰਾਂਗੇ ਜਦੋਂ ਸਾਨੂੰ ਹਕੀਕੀ ਆਜ਼ਾਦੀ ਮਿਲੇਗੀ, ਜਦੋਂ ਅਸੀਂ ਸਹੀ ਮਾਅਨਿਆਂ ਦੇ ਵਿੱਚ ਆਜ਼ਾਦ ਹੋਵਾਂਗੇ। ਅੱਜ ਤੇ ਅਸੀਂ ਗੁਲਾਮ ਆ ਬੰਦੂਕ ਦੇ ਜ਼ੋਰ ਤੇ। ਗੋਰੇ ਨੇ ਪਹਿਲੇ ਸਾਨੂੰ ਗੁਲਾਮ ਰੱਖਿਆ ਸੀ ਔਰ ਅੱਜ ਗੋਰੇ ਦੇ ਜਿਹੜੇ ਮੁਲਾਜ਼ਮ ਨੇ, ਜਿਹੜੇ ਬੂਟ ਚੱਟ ਨੇ ਉਹਨਾਂ ਨੇ ਸਾਨੂੰ ਗੁਲਾਮ ਕਰਕੇ ਰੱਖਿਆ ਹੋਇਆ। ਔਰ ਇਹ ਗੁਲਾਮੀ ਜਿਹੜੀ ਹੈ ਇਹ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿਣੀ, ਇਹ ख़त्म ਹੋਣ ਵਾਲੀ ਹੈ, ਇਹ ਮਿਟਣ ਵਾਲੀ ਹੈ। ਕਿਉਂਕਿ ਸੜਕਾਂ 'ਤੇ ਅਸੀਂ ਦੇਖਿਆ ਰਾਤੀ ਕਿ 804 ਦੀ ਦਫਾ ਨਾਫਜ਼ ਹੋ ਗਈ ਹੈ ਪੂਰੇ ਮੁਲਕ ਦੇ ਵਿੱਚ। ਹਰ ਕਿਤੋਂ ਜਿਹੜਾ ਵੀ ਨਿਕਲ ਰਿਹਾ ਹੈ ਉਹਦੇ ਹੱਥ ਦੇ ਵਿੱਚ ਦੋ ਝੰਡੇ ਨੇ। ਉਹ ਇੱਕ ਪਾਕਿਸਤਾਨ ਦਾ ਝੰਡਾ ਹੈ, ਸਾਡੇ ਮੁਲਕ ਸਾਡੇ ਵਤਨ ਦਾ ਝੰਡਾ ਹੈ, ਤੇ ਦੂਸਰਾ ਆਜ਼ਾਦੀ ਦਾ ਝੰਡਾ ਹੈ। ਆਜ਼ਾਦੀ ਦਾ ਝੰਡਾ ਅੱਜ ਕੱਲ੍ਹ ਸਿਰਫ ਔਰ ਸਿਰਫ ਤਹਿਰੀਕ ਇਨਸਾਫ ਦਾ ਝੰਡਾ ਹੀ ਹੈ, ਬਾਕੀ ਸਭ ਗੁਲਾਮੀ ਹੈ। ਔਰ ਆਜ਼ਾਦੀ ਦੇ دیਵਾਨੇ ਜਿਹੜੇ ਨੇ ਉਹ ਬਾਹਰ ਨਿਕਲੇ ਨੇ। ਇਮਰਾਨ ਖਾਨ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਉਹਨਾਂ ਨੇ ਪਿੰਡੀ ਦੇ ਵਿੱਚ ਵੀ, ਉਹੀ ਪਿੰਡੀ ਜਿੱਥੇ ਕਬਜ਼ਾ ਗਰੁੱਪ ਵਾਲਿਆਂ ਦਾ ਦਫ਼ਤਰ ਹੈ, ਉਸੇ ਪਿੰਡੀ 'ਚ ਨਿਕਲ ਕੇ ਉਹਨਾਂ ਨੇ ਦਫਾ 804 ਲਾਤੀ। ਉਹ ਬੱਲੇ 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 ਉਹ ਤੁਹਾਡੇ ਸ਼ੇਰ ਜਵਾਨੋ। ਓਏ ਇਹ ਜਿਹੜੇ ਨਾਰੇ ਔਰ ਇਹ ਜਿਹੜੇ ਮੰਜ਼ਰ ਨੇ ਨਾ, ਯਕੀਨ ਕਰੋ ਇਹ ਅੱਗ ਬਰਸਾਰੇ ਹੋਣੇ ਨੇ ਉਹਨਾਂ ਦਗੜ ਦੱਲਿਆਂ 'ਤੇ ਜਿਹੜੇ ਇਹ ਸੋਚ ਕੇ ਬੈਠੇ ਸੀ ਕਿ ਇਹ ਕੌਮ ਨੂੰ ਅਸੀਂ ਡਰਾ ਲਿਆ, ਧਮਕਾ ਲਿਆ। ਔਰ ਇਹ ਜਿਹੜੇ ਫਾਰਮ 47 ਵਾਲੇ ਨੇ, ਇਹ ਜਿਹੜੇ ਬਗੈਰਤ 2 ਨੰਬਰ ਲੋਕ ਜਿਹੜੇ ਸਾਡੇ 'ਤੇ ਮੁਸੱਲਤ ਕੀਤੇ ਗਏ ਨੇ, ਇਹ ਬੈਠੇ ਸੋਚ ਰਹੇ ਸੀ ਕਿ ਬਸ ਕਹਾਣੀ ਮੁੱਕ ਗਈ। ਅੱਜ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਕਹਿਣ ਦੇ ਐਨ ਮੁਤਾਬਿਕ ਜਿਵੇਂ 5 ਅਗਸਤ ਨੂੰ ਲੋਕ ਨਿਕਲੇ ਔਰ ਅੱਜ ਉਸ ਤੋਂ ਜ਼ਿਆਦਾ ਬੜੀ ਤਾਦਾਦ 'ਚ ਲੋਕ ਨਿਕਲੇ ਔਰ ਅੱਜ ਉਹਨਾਂ ਨੇ PTI ਦੇ ਝੰਡੇ, ਇਮਰਾਨ ਖਾਨ ਦੀਆਂ ਤਸਵੀਰਾਂ ਹਰ ਜਗ੍ਹਾ 'ਤੇ ਲਹਿਰਾ ਦਿੱਤੀਆਂ, ਨਾਰੇ ਗੂੰਜ ਵਜਾ ਦਿੱਤੇ ਉਹਨਾਂ ਨੇ ਹਰ ਪਾਸੇ ਕਿ ਬਈ ਇਹ ਦਫਾ 804 ਹੈ, ਕਿਸੇ ਦੀ ਕੋਈ ਪਰਵਾਹ ਨਹੀਂ ਕਰ ਰਹੇ। ਲੋਕੀ ਨਿਕਲ ਰਹੇ ਨੇ। ਅੱਜ 14 ਅਗਸਤ ਵਾਲੇ ਦਿਨ ਵੀ ਐਸੇ ਹਰਾਮਜ਼ਾਦੇ ਨੇ ਪੁਲਿਸ ਵਾਲੇ, ਦਿਲ ਕਰਦਾ ਇਹਨਾਂ ਦੀਆਂ ਪੇਟੀਆਂ ਲੁਹਾ ਕੇ ਇਹਨਾਂ ਨੂੰ ਲੰਮਿਆਂ ਪਾ ਲਈਏ ਉਸੇ ਥਾਣੇ ਦੇ ਵਿੱਚ। ਉਹ ਬਖੈਰ ਤੋਂ ਅੱਜ ਦੇ ਦਿਨ ਤੇ ਛੱਡੋ, ਉਹ ਫੜਨ ਦੇ ਨੇ ਰਾਤੀ ਉਹਨਾਂ ਨੇ ਫੜ ਲਏ ਜਨਾਬ। ਉਹ ਇਮਰਾਨ ਖਾਨ ਦੀਆਂ ਤਸਵੀਰਾਂ ਜਿਹੜੀਆਂ ਵਿਚਾਰੇ ਉਹ ਲੈ ਕੇ ਉਹ ਵੇਚ ਰਹੇ ਸਨ ਨਾ, ਜਿਹੜੀ ਦੁਕਾਨ 'ਤੇ ਤਹਿਰੀਕ ਇਨਸਾਫ ਦੇ ਝੰਡੇ ਜਾਂ ਇਮਰਾਨ ਖਾਨ ਦੀਆਂ ਤਸਵੀਰਾਂ ਉਹ ਫੜ ਕੇ ਉਹ ਬੜਾ ਮਾਰਕਾ ਮਾਰ ਲਓ ਜੀ ਅਸੀਂ ਫੜ ਲਏ, ਬੜੇ ਕਿੱਡੇ ਵੱਡੇ ਮੁਜਰਿਮ ਫੜ ਲਏ ਇਹਨਾਂ ਨੇ। ਐਸੇ ਬਗਾਰਤ ਨੇ ਸਾਰੇ ਮੁਲਕ 'ਚ ਲਾ ਕਾਨੂੰਨੀਅਤ ਪਈ ਹੈ, ਚੋਰ ਇਹਨਾਂ ਕੋਲ ਫੜੇ ਨਹੀਂ ਜਾਂਦੇ। ਚੋਰਾਂ ਦੀ ਮੈਂ ਗੱਲ ਕਰ ਰਿਹਾ ਵਾ, ਜਿਹੜੇ ਵੱਡੇ ਚੋਰ ਬੈਠੇ ਨੇ ਨਾ ਇਹਨਾਂ ਕੋਲ ਛੋਟੇ ਫੜੇ ਜਾਂਦੇ ਨੇ ਨਾ ਵੱਡੇ ਫੜੇ ਜਾਂਦੇ ਨੇ 47 ਵਾਲੇ, ਨਾ ਉਸ ਤੋਂ ਵੱਡੇ ਫੜੇ ਜਾਂਦੇ ਨੇ। ਉਹ ਤੇ ਆਪ ਫੜਨ ਵਾਲੇ ਚੋਰਾਂ ਨੇ, ਹਾਂ ਉਹ ਆਪ ਚੋਰ ਨੇ। ਅਜੀਬੋ ਗਰੀਬ ਮਾਮਲਾ ਚੱਲ ਰਹੇ ਨੇ ਮੁਲਕ ਦੇ ਤੇ। ਲੇਕਿਨ ਅੱਜ ਜਿਹੜਾ ਨਾ ਉਹ ਦੱਸ ਦਿੱਤਾ ਲੋਕਾਂ ਨੇ ਬਾਹਰ ਨਿਕਲ ਕੇ। ਦੇਖੋ ਬਾਹਰ ਤੇ ਵੈਸੇ ਨਿਕਲਣਾ ਸੀ ਲੋਕਾਂ ਨੇ, ਹਰ 14 ਅਗਸਤ ਨੂੰ ਆਜ਼ਾਦੀ ਮਨਾਉਣ ਵਾਸਤੇ دیਵਾਨੇ ਬਾਹਰ ਨਿਕਲਦੇ ਨੇ। ਲੇਕਿਨ ਐਤਕੀ ਉਹਨਾਂ ਨੇ ਜਿਹੜਾ ਬਾਹਰ ਨਿਕਲਦੇ ਹੋਏ ਤਹਿਰੀਕ ਇਨਸਾਫ ਦੇ ਝੰਡੇ ਔਰ ਇਮਰਾਨ ਖਾਨ ਜ਼ਿੰਦਾਬਾਦ ਦੇ ਨਾਰੇ ਜਿਹੜੇ ਨਾ ਉਹ ਬੁਲੰਦ ਕਰਕੇ ਦੱਸਿਆ ਕਿ ਬਈ ਅਸੀਂ ਹਕੀਕੀ ਆਜ਼ਾਦੀ ਵਾਸਤੇ ਨਿਕਲੇ ਹਾਂ ਅੱਜ। ਹਾਂ ਠੀਕ ਹੈ, ਸਾਡਾ ਮੁਲਕ ਆਜ਼ਾਦ ਹੋਇਆ ਗੋਰਿਆਂ ਤੋਂ, ਲੇਕਿਨ ਜਿਹੜੀ ਅਸਲ ਆਜ਼ਾਦੀ ਹੈ ਨਾ ਉਹ ਅਸੀਂ ਤੁਹਾਡੇ ਕੋਲ ਲੈਣੀ ਹੈ। ਆ ਜਿਹੜੇ ਬੰਦੂਕ ਦੇ ਜ਼ੋਰ 'ਤੇ ਜੰਗਲ ਦਾ ਬਾਦਸ਼ਾਹ ਬਣ ਕੇ ਬੈਠਾ ਔਰ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ ਆ ਰਹੀਆਂ। ਉਹ ਜਿਹੜਾ ਜਨਾਬ ਉੱਥੇ ਖਿਤਾਬ ਕੀਤਾ ਗਈ ਯੂਰਪ ਦੇ ਵਿੱਚ, ਉਹ ਜਨਾਬ ਉੱਥੋਂ ਖਬਰਾਂ ਆ ਰਹੀਆਂ ਨੇ ਕਿ ਉਹ ਕਹਿ ਰਹੇ ਜੀ ਇਹਨਾਂ ਦੀ ਮੈਂ ਰੱਸੀ ਜ਼ਰਾ ਢਿੱਲੀ ਛੱਡੀ ਸੀ, ਐ ਮੈਂ ਖਿੱਚ ਦਿਆਂਗਾ।
ਉਹ ਬੱਲੇ ਹੋਏ ਰੱਸੀ ਹੈ ਫਿਰੌਨ ਦਾ ਲਹਿਜਾ ਹੈ, ਰੱਸੀਆਂ ਖਿੱਚ ਦਿਆਂਗਾ, ਐਸੀ ਤੈਸੀ ਫੜ ਕੇ ਰੱਖ ਦਿਆਂਗਾ, ਯੂੰ ਕਰ ਦਿਆਂਗਾ, ਵੂੰ ਕਰ ਦਿਆਂਗਾ। ਓਏ ਰੱਸੀ ਤੇ ਮੇਰੇ ਸੋਹਣੇ ਰੱਬ ਦੇ ਕੋਲ ਹੈ, ਸਾਰਿਆਂ ਦੀ ਰੱਸੀ ਉਹਦੇ ਕੋਲ ਹੈ। ਜਦੋਂ ਉਹਨੇ ਰੱਸੀ ਖਿੱਚੀ ਨਾ ਇਸ ਫਿਰੌਨ ਦੀ, ਔਰ ਯਕੀਨ ਕਰੋ ਕਿ ਫਿਰੌਨ ਦੀ ਰੱਸੀ ਉਹ ਹਮੇਸ਼ਾ ਉਦੋਂ ਖਿੱਚਦਾ ਜਦੋਂ ਫਿਰੌਨ ਇਹੋ ਜਿਹੀਆਂ ਗੱਲਾਂ ਕਰਦਾ, ਜਦੋਂ ਇਹੋ ਜਿਹੇ ਦਾਅਵੇ ਕਰਦਾ ਨਾ ਕਿ ਮੈਂ ਰੱਸੀ ਖਿੱਚ ਦਿਆਂਗਾ, ਮੈਂ ਯੂੰ ਕਰ ਦਿਆਂਗਾ, ਮੈਂ ਖਾਮੋਸ਼ ਕਰਵਾ ਲਾਂਗਾ, ਮੈਂ ਮਾफ़ੀ ਮੰਗਵਾ ਲਾਂਗਾ, ਫਲਾਨਾ ਢਿੰਗੜਾ ਜੋ ਵੀ ਸਿਸਟਮ ਹੈ, ਇਹ ਰੱਬ ਨੂੰ ਪਸੰਦ ਨਹੀਂ। ਇਹ ਤੇ ਸ਼ਿਰਕ ਕਰ ਰਿਹਾ ਉੱਥੇ ਖੜਾ, ਇਹ ਆਪਣੇ ਆਪ ਨੂੰ ਰੱਬ ਸਮਝੀ ਬੈਠਾ, ਅੱਲਾ ਮਾफ़ ਕਰੇ ਕਿਹੋ ਜਿਹੀਆਂ ਗੱਲਾਂ ਕਰ ਰਿਹਾ। ਜਿਸ ਦਿਨ ਰੱਬ ਸੋਹਣੇ ਨੇ ਰੱਸੀ ਖਿੱਚੀ ਨਾ, ਯਕੀਨ ਕਰੋ ਚੀਖਾਂ ਪੂਰੀ ਦੁਨੀਆ 'ਚ ਜਾਣੀਆਂ ਨੇ ਇਹਦੀਆਂ, ਔਰ ਪੂਰੀ ਦੁਨੀਆ ਦੇਖੇਗੀ ਬੇਬਸੀ ਇਹਦੀ ਕਿ ਆ ਜਿਹੜਾ ਫਿਰੌਨ ਬਣਿਆ ਫਿਰਦਾ, ਜਿਹੜਾ ਕਹਿੰਦਾ ਰੱਸੀ ਖਿੱਚਣੀ ਹੈ, ਰੱਬ ਨੇ ਇਨਸ਼ਾਅੱਲਾ ਬੜੀ ਜਲਦੀ ਇਹਦੀ ਰੱਸੀ ਖਿੱਚ ਲੈਣੀ ਹੈ। ਯਕੀਨ ਕਰੋ ਹੁਣ ਵਕਤ ਬਹੁਤ ਕਰੀਬ ਹੈ, ਹੁਣ ਹਕੀਕੀ ਆਜ਼ਾਦੀ ਐਸੀ ਲੱਭਣੀ ਹੈ ਸਾਨੂੰ ਕਿ ਫਿਰ ਮੁੜਨੀ ਨਹੀਂ ਇਨਸ਼ਾਅੱਲਾ। ਬਾਕੀ ਇਹ ਜਿਹੜੀਆਂ ਗੱਲਾਂ ਇੱਧਰ ਉੱਧਰ ਜਾ ਕੇ ਸਾਨੂੰ ਸੁਣਾਉਂਦੇ ਨੇ ਔਰ ਦੱਸਦੇ ਨੇ ਕਿ ਜੀ ਸਾਡਾ ਪੂਰਾ ਭਰਪੂਰ ਕਬਜ਼ਾ, ਕੋਈ ਨਹੀਂ, ਕਬਜ਼ਾ ਸਿਰਫ ਸੋਹਣੇ ਰੱਬ ਦਾ ਹੈ पूरी दुनिया से। सड़कों पर दफा 804 नाफिज हो चुकी है और रोक लो ये आवाम को, हिम्मत है तो रोक के दिखाओ। कल भी हमने जिला इंतजामिया को चैलेंज किया था कि नहीं रोक सकते हो आप इंशाल्लाह। और ਇਹਦੇ ਬਾਅਦ ਜਨਾਬ ਪੰਜਾਬ ਦੇ ਵਿੱਚ ਵੀ ਜਨਾਬ ਹਲਲ ਪਈ ਹੈ, ਜਸ਼ਨ ਮਨਾਏ ਜਾ ਰਹੇ ਨੇ। ਉੱਥੇ ਵੀ ਮਾਈ ਦੀਆਂ ਜਿਹੜੀਆਂ ਨੌਕਰਾਨੀਆਂ ਨੇ ਅੱਗੇ ਪਿੱਛੇ ਹੋ ਕੇ ਮਾਈ ਦਾ ਇਸਤਕਬਾਲ ਕਰਨ ਦੀਆਂ, ਸਵਾਗਤ ਕਰਨ ਦੀਆਂ ਮਾਈ ਦਾ ਕਿ ਮਾਈ ਆਈ ਹੈ ਫੁੱਲਾਂ ਵਾਲੀ। हाँ, माई आके उन्हें तकरीब का इफ्तिताह किया और उन्हें जनाब उत्थे झंडे लहराए और झंडियाँ लहराइयाँ, इदां दीयां चीज़ां जनाब सारियां अगे पिछे लगियां फिरदियां ने। मुफ्त मारी लगी इन्हां दी, ओह करन डे ने, टिकटॉकां बनाण डे ने अपनियां, ओह बना के जिहड़ियां ना चढ़ाई जा रहे ने। ते कराची दे विच भी जिहड़ा ना ओह जिहड़ा गवर्नर आ ओह बई ओह ऐसा बेगैरत है ना, ऐसा बेगैरत, ऐसा किसी खोती दा बच्चा साबित होया ना। और बई सारा जमाना थू करन दिया और नाले सारे रल के जड़े ना वो पूछ रहे ने कि भी मुफ्ती तकी उस्मानी कित्थे आ। और बई उन्होंने बुलाओ कि उन्होंने जेड़े अल्फाज सन, उन्होंने जिहड़ियां तरीफां दे फुल बंदे सी आ नाचे दे इस कंजर दे। और बई किहड़ियां पाक हस्तियां नाल मिलाता सी इहनूं। और बई आ मुफ्ती उस्मानी नूं बुलाओ ते उहनां नूं पुछो कि जनाब आ रुजू करदे हो तुसीं जो तुसीं कहा सी कि अजे भी उत्थे ही खलोते हो। हज़रत फारूक आज़म रज़ियल्लाहु तआला अन्हु वो रातों को उठकर गलियों में चक्कर लगाकर देखा करते थे कि कौन किस हालत में है और वहाँ पर क्या हो रहा है। अल्लाह तबारक व तआला ने अपने फज़ल व करम से ये तौफीक हमारे गवर्नर कामरान रसूली साहब को बख्शी कि उन्होंने उस रिवायत को यहाँ जिंदा करने की कोशिश। अंदाज़ा करो ऐसे नाचे वास्ते कैसे कैसे बुजुर्ग हस्तियाँ जड़ियाँ ने, मुतबरक हस्तियाँ जड़ियाँ ने, मुबारक हस्तियाँ, उन्हों दे नाम इस्तेमाल करते। बई को खुदा दा खौफ होंदा, आ कादा मुफ्ती है यार, आ कादा मुफ्ती तकी उस्मानी लीडर बनया फिरदा। ओ बई इनू कोई जाके पूछे कि देख आके या आप आके नच ओहदे नाल। हाँ, जिवें ओह नचन दिया एवें मुफ्ती ने भी बुला के नचाओ। और यकीन करो अगर वो चाहे ना वो मुफ्ती बुला के नचा देवे, जाहिर करें मुफ्ती आके ठुमके ला के नचे। तसव्वुर करो मुफ्ती उस्मानी उत्थे आके तकी उस्मानी नच रहा, हाँ, और ठुमके ला रहा, हाँ, वो भंगड़े पा रहे पाएगा। हाँ, क्योंकि ये गुलाम ने, ए उलमाए सू ने, ए बेगैरत ने, ए सूरां दे यार ने, ए उन्हें जेड़े हराम नू हलाल करान देने वाले जेड़े ना मौलवी फतवे देने वाले, ए उन्हें बेगैरत, कोई शर्म कोई हया नहीं इन्हों। कैसी उन्हें गल की थी अज देखो वो कंजर साबित कर रहा खड़ा होके उत्ते कि यह तो बड़ा बड़ा कंजर है। हाँ, जो इन्हें सारा बेगैरती फैलाई हुई है इतने अजीबो गरीब। और बई आ कोई शोभा दिंदा इनू यहो जिहियां चीज़ां करनियां, बिल्कुल नहीं। लेकिन वो कंजर ने, बगैरत ने, उन्हें अपनी उत्थे लाई है, लुटमार भी कर रहे हैं, भत्ताखोरी भी कर रहे हैं। हाँ जी, और नाच गाने डांस और कंजरखाना भी इन्होंने जारी किया होया। लेकिन मुफ्ती को बुला के फतवा ले लेंगे हर दूजे दिन बाद कि भाई ये तो माशाल्लाह जी वो ने मुबारक हस्ती वाला काम कर रहा है, अल्लाह माफ़ करे। कदी मेरे मुँह कुछ और निकलेगा। हाँ, इस करके बई लख की लानत पा सकते हैं असी ਇਹਦੇ ਤੇ भी। और इनू जी ਇਹਦੀ पजीराई करने वाला मुफ्ती है ਉਹਦੇ ਤੇ भी ਇਹੋ जी बगैरती, ਇਹੋ जी दगड़ दिली जी है ना, ਉਹ अल्लाह माफ़ करे। बाकी जी पूरे मुल्क ਦੇ ਵਿੱਚ ਜਿਹੜਾ ना जश्न मनाया गया।
ਹਾਂਜੀ ਔਰ ਝੰਡੇ ਝੁੰਡੇ ਚੁੱਕ ਕੇ ਸਾਰਾ ਕਰ ਕਰਾ ਕੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਟਿਕਟੋਕ ਦਾ ਮਾਹੌਲ ਸੀ, ਜੋ ਸਟਾਰ ਪਲੱਸ ਡਰਾਮੇ ਉਹਨਾਂ ਨੇ ਉੱਥੇ ਜਾਰੀ ਕੀਤੇ ਨੇ, ਅੱਲਾ ਮਾਫ ਕਰੇ, ਪਤਾ ਨਹੀਂ ਸਾਰਾ ਮੁਲਕ ਹੀ ਕੰਜਰਖਾਨਾ ਬਣਾ ਕੇ ਰੱਖ ਦਿੱਤਾ ਇਹਨਾਂ ਨੇ। ਸ਼ਰਾਬ ਇਹਨਾਂ ਨੇ ਇਹਦੇ 'ਚ ਕਰ ਦਿੱਤੀ ਹਲਾਲ। ਹਾਂਜੀ ਮਸਜਿਦਾਂ ਇਹ ਢਾਈ ਜਾਂਦੇ ਨੇ, ਸ਼ਹੀਦ ਕਰੀ ਜਾਂਦੇ ਨੇ, ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਬਈ ਆ ਕੋਈ ਖੁਦਾ ਦਾ ਖੌਫ ਕਰੋ। ਉਹ ਬਈ ਨਾ ਇਹ ਜਮਹੂਰੀ ਤੇ ਮੁਲਕ ਰਹਿ ਹੀ ਨਹੀਂ ਗਿਆ ਸੀ, ਉਹ ਥੋੜ੍ਹਾ ਬਹੁਤ ਇਸਲਾਮੀ ਸੀਗਾ, ਉਹ ਵੀ ਥੋੜ੍ਹਾ ਬਹੁਤ, ਉਹ ਵੀ ਇਹਨਾਂ ਨੇ ਖ਼ਤਮ ਕਰਤਾ ਕਿ ਸ਼ਰਾਬ ਵੀ ਪੀਓ, ਮਸਜਿਦਾਂ ਵੀ ਮਸਮਾਰ ਕਰੋ। ਆ ਕਿੱਦਾਂ ਦੀ ਹਕੂਮਤ ਆਈ ਖੜੀ ਆ ਕਿੱਦਾਂ ਦੇ ਸਾਡੇ ਸਿਰ ਤੇ ਸਵਾਰ ਹੈ ਕਬਜ਼ਾ ਗਰੁੱਪ ਜਿਹੜਾ ਨਾ, ਕੋਈ ਇਹਨੂੰ ਪਰਵਾਹ ਨਹੀਂ। ਔਰ ਮੌਲਵੀ ਸਾਰੇ ਸੁੱਤੇ। ਉਹ ਜਿਹੜਾ ਸੀਗਾ ਚਾਬੀ ਵਾਲਾ, ਉਹ ਬਈ 14 ਅਗਸਤ ਦੇ ਵਿੱਚ ਦੇਖ ਕੀ ਹੋ ਰਿਹਾ, ਕੋਈ ਉੱਠ ਕੇ ਗੱਲ ਕਰਕੇ ਦੱਸ, ਕੋਈ ਤੂੰ ਵੀ ਰੈਲੀ ਕੱਢ। ਹਾਂ ਉਹ ਚਾਬੀ ਵਾਲਾ ਸੁੱਤਾ ਪਿਆ, ਉਹ ਉੱਠਦਾ ਨਹੀਂ, ਲੋਕੀ ਉਹਨੂੰ ਬਾਜੇ ਵਜਾ ਉਠਾ ਰਿਹਾ ਕਿ ਚਾਬੀ ਵਾਲੇ ਦਗੜ ਦੱਲੇ ਉੱਠ ਜਾ, ਉੱਠ ਕੇ ਦੇਖ ਇੱਧਰ ਉੱਧਰ ਕੀ ਹੋ ਰਿਹਾ। ਲੇਕਿਨ ਕੋਈ ਨਹੀਂ, ਉਹ ਸਕੂਨ ਨਾਲ ਸੁੱਤਾ ਪਿਆ। ਔਰ ਬਾਬਾ ਜੀ ਕਹਿੰਦੇ ਉਹਨੇ ਸੁੱਤਾ ਹੀ ਰਹਿਣਾ, ਹਾਂ ਜਦ ਤੱਕ ਉਹਨੂੰ ਚਾਬੀ ਨਾ ਮਿਲੇ, ਜਦ ਤੱਕ ਚਾਬੀ ਉਹਦੀ ਢੂਈ 'ਚ ਫਿੱਟ ਨਾ ਹੋਏ ਉਹਨੇ ਨਹੀਂ ਉੱਠਣਾ। ਭੁੱਲ ਜਾਓ, ਉਹਨੂੰ ਸੁੱਤਾ ਹੀ ਰਹਿਣ ਦਿਓ ਬਗੈਰਤ ਨੂੰ। ਹਾਂ ਉਹ ਜਿੱਥੇ ਇਹੋ ਜਿਹੇ ਬਗੈਰਤ, ਇਹੋ ਜਿਹੇ 2 ਨੰਬਰ ਦਗੜ ਦੱਲੇ, ਇਹੋ ਜਿਹੇ ਜਿਹੜੇ ਨਾ ਉਹ ਕਮਜ਼ਰਫ ਕਿਸਮ ਦੇ ਲੋਕਾਂ ਦੀ ਗੱਲ ਹੋ ਰਹੀ ਹੈ, ਉੱਥੇ ਅਸੀਂ ਕਿਵੇਂ ਭੁੱਲ ਸਕਦੇ ਹਾਂ ਆਪਣੇ ਜਿੱਦੇ ਕੰਜਰ ਨੂੰ। ਓਏ ਹੋਏ, ਜਿੱਦੇ ਕੰਜਰ ਨੇ ਵੀ ਕਿਹੋ ਜਿਹੀ ਸ਼ੁੱਧ ਨਹੀਂ ਛੱਡੀ ਆ ਕਿ ਅੱਲਾ ਮਾਫ ਕਰੇ। ਵੈਸੇ ਤਾਂ ਛੱਡਦਾ ਰਹਿੰਦਾ, ਲੇਕਿਨ ਆਹ ਜਿਹੜੀ ਛੱਡੀ ਨਾ ਉਹਨੇ, ਆਹ ਫੜੀ ਨਹੀਂ ਜਾ ਰਹੀ ਕਿਸੇ ਕੋਲ। ਹਾਂ ਬਾਬਾ ਜੀ ਵੀ ਕਹਿੰਦੇ ਮੈਂ ਕੱਲ੍ਹ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਫੜ ਲਵਾਂ। ਬਾਬਾ ਜੀ ਕਹਿੰਦੇ ਮੈਂ ਉੱਡਿਆ ਨਹੀਂ ਫੜੀ ਗਈ। ਬਹੁਤ ਹੀ ਵੱਡੀ ਛੱਡੀ ਆ ਉਹਨੇ, ਐਟਮ ਕਮਾਲ ਛੱਡੀ ਆ। ਕੀ ਛੱਡੀ ਆ? ਉਹ ਕਹਿ ਰਿਹਾ ਕਿ ਜਨਾਬ ਜਿਹੜਾ ਏਅਰ ਚੀਫ ਆ ਆਪਣਾ, ਏਅਰ ਚੀਫ ਜਦੋਂ ਵੀ ਫਲਾਈ ਕਰਦਾ ਸੀਗਾ, ਇਹ ਜਨਾਬ ਸਭ ਤੋਂ ਪਹਿਲੇ ਮਜ਼ਾਰਾਂ ਦੇ ਉੱਤੋਂ ਗੁਜ਼ਰਦਾ ਸੀ ਤੇ ਸਲੂਟ ਮਾਰਦਾ ਸੀ। ਸੁਲਤਾਨ ਬਾਹੂ ਦੇ ਮਜ਼ਾਰ ਤੋਂ ਉੱਡਿਆ, ਉਹਨਾਂ ਨੂੰ ਸਲੂਟ ਮਾਰਿਆ, ਅੱਗੇ ਦੂਸਰੇ ਮਜ਼ਾਰ ਤੇ ਗਿਆ, ਉੱਥੇ ਤਮਾਮ ਜਿਹੜੇ ਮਜ਼ਾਰਾਤ ਨੇ ਉਹਨਾਂ ਦੇ ਉੱਤੋਂ ਉੜ ਕੇ ਫਲਾਈ ਕਰਕੇ ਸਲੂਟ ਮਾਰ ਕੇ ਤੇ ਫਿਰ ਆਪਣੇ ਮਿਸ਼ਨ ਤੇ ਜਾਂਦਾ ਸੀ। ਠੀਕ ਹੈ ਅੰਦਾਜ਼ਾ। ਹਾਲਾਂਕਿ ਯਾਰ ਇਹ ਕੰਮ ਹੈ ਕੋਈ ਇਹਦਾ, ਆ ਕੀ ਮੇਰਾ ਮਤਲਬ ਕੀ ਉਹ ਜਹਾਜ਼ ਤੋਂ ਬਾਹਰ ਨਿਕਲ ਕੇ ਸਲੂਟ ਮਾਰਦਾ ਸੀਗਾ। ਉਹ ਬਈ ਕੋਈ ਬਗੈਰਤੀ ਦੀ ਇੰਤਹਾ ਹੁੰਦੀ ਹੈ, ਜਿੱਦੇ ਨੇ ਵੀ ਹੱਦ ਕਰ ਦਿੱਤੀ ਚੁੱਕਣ ਵਾਲੀ ਆ, ਯਕੀਨ ਕਰੋ। ਇੰਨੇ ਚੁੱਕ ਬਈ ਉੱਧਰ ਬਾਰਡਰ ਤੇ ਜੰਗ ਲੱਗੀ ਹੈ, ਉਹ ਜਾ ਕੇ ਸਲੂਟ ਮਾਰਦਾ ਫਿਰਦਾ, ਉੱਤੋਂ ਫੁੱਲ ਹੀ ਸੁੱਟਦਾ ਹੋਣਾ। ਬਾਬਾ ਜੀ ਕਹਿੰਦੇ ਨਹੀਂ ਫੁੱਲ ਨਹੀਂ ਸੁੱਟ ਰਿਹਾ, ਉਹ ਐਕਚੁਅਲੀ ਪ੍ਰੋਬਲਮ ਉਹ ਵਾ ਕਿ ਜਿੱਦੇ ਨੂੰ ਇਹ ਕਹਿਣਾ ਜ਼ਰੂਰੀ ਸੀਗਾ, ਕਿਉਂਕਿ ਉਹ ਜਿਹੜਾ ਵਾ ਨਾ ਜਦੋਂ ਸਲੂਟ ਮਾਰਦਾ ਸੀ, ਉਹ ਸਲੂਟ ਮਾਰਨ ਵਾਲਾ ਕੰਮ ਨਹੀਂ ਅਸਲ, ਉਹ ਸ਼ਹਿਰਾਂ ਜਾ ਕੇ ਜੇਦੇ ਦੀ ਦਵਾਈ ਦੇ ਪੰਫਲੇਟ ਸੁੱਟਦਾ ਸੀ ਉੱਤੋਂ। ਆ ਇੱਥੇ ਰੱਖ ਮਲੰਗੀ, ਆ ਸੀ ਅਸਲ ਕਹਾਣੀ। ਉਹ ਜਿਹੜਾ ਕਮਜ਼ੋਰੀ ਦੀਆਂ ਦਵਾਈਆਂ ਵੇਚਦਾ ਦਗੜ ਦੱਲਾ ਜਿੱਦਾਂ ਚੰਗਲ ਜਿੱਦਾਂ ਕੰਜਰ, ਆ ਇਹ ਪੰਫਲੇਟ ਉੱਤੋਂ ਸੁੱਟਦਾ ਸੀਗਾ। ਹਾਂ ਉਹ ਲੋਕੀ ਪੰਫਲੇਟ ਦੇਖ ਕੇ ਦਵਾਈ ਲੈਂਦੇ ਸੀ, ਇਹਦਾ ਬਿਜ਼ਨਸ ਚੱਲਦਾ ਸੀ, ਇਹਦੇ 'ਚ ਪਤਾ ਨਹੀਂ ਹੁਣ ਉਹਦਾ ਕਿੰਨਾ ਹਿੱਸਾ ਸੀ ਤੇ ਇਹਦਾ ਕਿੰਨਾ ਸੀ। ਹਾਂ ਸੀਗਾ ਕੰਮ। ਹਾਂ ਅਜੀਬੋ ਗਰੀਬ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨਾ ਸਾਬਤ ਕਰਨ ਲਈ ਕਿ ਬਈ ਉਹ ਤਾਂ ਬਹੁਤ ਨੇਕੋ ਪਰਹੇਜ਼ਗਾਰ ਆ। ਹਾਂ ਬਹੁਤ ਪਰਹੇਜ਼ਗਾਰ ਆ ਜੀ, ਸਲੂਟ ਮਾਰ ਕੇ ਉੱਤੇ ਫਿਜ਼ਾ ਦੇ ਵਿੱਚ। ਇਹ ਗੱਲ ਚੀਫ ਨੂੰ ਵੀ ਪਤਾ ਨਹੀਂ ਹੋਣੀ, ਉਹਨੇ ਵੀ ਜਾ ਕੇ ਪੁੱਛੋ, ਵੀ ਹੈਰਾਨ ਹੋਏਗਾ ਯਾਰ ਇਹ ਕੀ ਹੈ, ਅੱਜ ਜਿੱਦੇ ਨੇ ਕੀ ਚਵਲ ਮਾਰੀ ਹੈ। ਜਿੱਦਾਂ ਆਪਣੇ ਕੋਲ ਬੈਠਾ ਹੀ ਚਵਲ ਮਾਰ ਦਿੰਦਾ ਨਾ, ਐਵੇਂ ਬਦਹਜ਼ਮੀ ਹੋਈ ਆ, ਉਹੀ ਆਪਣਾ ਕੁਛ ਤਾਂ ਖਾ ਪੈਂਦਾ, ਹੋਰ ਇਹਦੇ ਕੋਲ ਕੁਛ ਹੁੰਦਾ ਨਹੀਂਗਾ। ਤੇ ਇੱਦਾਂ ਦੀਆਂ ਬਕਵਾਸ ਯਾਦ ਜਿਹੜੀਆਂ ਨੇ ਉਹ ਕਰ ਬਾਬਾ ਜੀ ਸਮਝਦੇ, ਹੋਰ ਇਹਦੇ ਕੋਲ ਕੀ ਕਰਵਾਉਣਾ, ਹੋਰ ਇਹਦੇ ਕੀ ਸ਼ੁਗਲ ਨੇ। ਮੈਂ ਕਿਹਾ ਬਾਬਾ ਜੀ ਸ਼ੁਗਲ ਹੁੰਦੇ ਸੀ ਇਹਦੇ, ਉਹ ਬਰਬਾਦੀ ਪੱਟ ਲਈ ਨੇ ਕੁਛ ਤੇ ਖਾ ਕੇ ਬੇੜਾ ਹੀ ਗਰਕ ਹੋ ਗਿਆ। ਕੋਈ ਨਹੀਂ ਸਾਬਤਾ ਹੋਰ, ਬਸ ਇੱਦਾਂ ਦੀਆਂ ਚਵਲਾ ਹੀ ਮਾਰ ਸਕਦਾ ਵਾ, ਹੋਰ ਕੁਛ ਨਹੀਂ ਕਰ ਸਕਦਾ। ਤੇ ਇਹਦੇ ਬਾਅਦ ਆ ਜੋ ਜਨਾਬ ਕ੍ਰਿਕਟ ਦਾ ਹਾਲ, ਉਹ ਕ੍ਰਿਕਟ ਦੀ ਟੀਮ ਜਿਹੜੀ ਆ, ਉਹ ਬਈ ਅੱਲਾ ਮਾਫ ਕਰੇ, ਇਹਨਾਂ ਨੇ ਤਾਂ ਬੇੜਾ ਗਰਕ ਹੀ ਕਰਵਾ ਕੇ ਰੱਖਤਾ। ਉਹ ਬਈ 92 ਸਕੋਰ ਤੇ ਸਾਰੀ ਟੀਮ ਹੀ ਆਊਟ ਹੋ ਗਈ, ਅੰਦਾਜ਼ਾ ਕਰੋ। ਉਹ ਦੂਜਿਆਂ ਨੇ 294 ਮਹਿਲ ਬਣਾਏ ਵੈਸਟ ਇੰਡੀਜ਼ ਨੇ, ਤੇ ਆਹ 94 ਤੇ 92 ਤੇ ਸਾਰੇ ਢੇਰ ਹੋ ਗਏ। ਉਹ ਬਈ ਖੁਦਾ ਦਾ ਆ ਕੀ ਹੋਈ ਜਾ ਰਿਹਾ ਯਾਰ ਸਾਡੀ ਕ੍ਰਿਕਟ ਟੀਮ ਨੂੰ। ਹਾਂ ਇਹਨਾਂ ਤਾਂ ਬੇੜਾ ਹੀ ਗਰਕ ਹੋ ਗਿਆ। ਬਸ ਲਾਜ਼ਮੀ ਗੱਲ ਹੈ ਕਿ ਜਿਹਦੇ ਹੱਥ 'ਚ ਬੈਟ ਦਿੱਤਾ ਸੀਗਾ ਆਪਣਾ ਫੀਲਡ ਮਾਰਸ਼ਲ ਸਾਹਿਬ ਨੇ, ਆਪਣੇ ਸਾਲੇ ਨੂੰ ਹੀ ਦਿੱਤਾ, ਸਾਰਾ ਕੁਝ ਸਾਲੇ ਨੂੰ ਹੀ ਦੇ ਜਾਂਦੇ। ਉਹ ਇੱਦਾਂ ਜਿੱਦਾਂ ਕਿ ਆਪਣੇ ਘਰ ਬੈਠੇ ਹੋਣ ਨਾ, ਕਦੇ ਆ ਵੀ ਲੈ ਲਾ, ਉਹ ਵੀ ਲੈ ਲਾ, ਉਹ ਵੀ ਲੈ ਲਾ, ਸਾਰਾ ਕੁਛ ਚੁੱਕ ਕੇ ਸਾਲਿਆਂ ਨੂੰ ਦੇ ਦਿੰਦੇ। ਹੁਣ ਉਹਨੂੰ ਕੀ ਪਤਾ ਕ੍ਰਿਕਟ ਕੀ ਹੈ। ਹੁਣ ਉਹਦੇ ਹੱਥ ਜਿਹਦੇ ਦਾ ਬੱਲਾ ਆਇਆ, ਮਤਲਬ ਉਹਨੂੰ ਕੰਟਰੋਲ ਆਇਆ, ਤੇ ਉਹਦੇ ਬਾਅਦ ਦੇਖ ਲਓ ਜ਼ਲਾਲਤ ਹੋਈ ਜਾ ਰਹੀ। ਯਕੀਨ ਕਰੋ ਐਸੀ ਪਤਾ ਨਹੀਂ ਕੀ ਕੰਪਨੀ ਸਰਕਾਰ ਟੀਮ ਇੱਕ ਐਸੀ ਬਣ ਗਈ ਇਹਨਾਂ ਦੀ ਕਿ ਇਹ ਸੋਨੇ ਨੂੰ ਵੀ ਹੱਥ ਪਾਉਂਦੇ ਆ ਨਾ ਮਿੱਟੀ ਹੋ ਜਾਂਦਾ। ਹਾਂ ਬਿਲਕੁਲ ਮਿੱਟੀ ਕਰਕੇ ਰੱਖ ਦਿੰਦਾ। ਚੰਗੀ ਭਲੀ ਟੀਮ ਸੀ ਯਾਰ ਪਾਕਿਸਤਾਨ ਦੀ ਕ੍ਰਿਕਟ ਦੀ।
ਆ ਕੀ ਚਵਲ ਮਾਰੀ। ਔਰ ਉਸ ਕਪਤਾਨ ਮੈਨੂੰ ਤੇ ਕੱਲ ਪਤਾ ਲੱਗਿਆ ਕਿ ਆ ਰਿਜ਼ਵਾਨ ਨੂੰ ਕਪਤਾਨ ਬਣਾਇਆ ਹੈ। ਹੁਣ ਲੋਕੀ ਆ ਤਸਵੀਰਾਂ ਸ਼ੇਅਰ ਕਰੀ ਜਾ ਰਿਹਾ। ਹੁਣ ਆ ਮਸਜਿਦ 'ਚ ਬੈਠਾ ਉਹ ਹੁਣ ਦੱਸ ਰਿਹਾ ਕਿ ਵੀ ਜਿੰਨੀ ਦੇਰ ਪਿੱਚ ਤੇ ਖੜੇ ਰਹੋਗੇ ਨਾ ਉਹਦਾ ਹਿਸਾਬ ਦੇਣਾ ਪੈਣਾ। ਕਿਆ ਦਿਨ ਦਾ ਹਿਸਾਬ ਹੋਣਾ। ਐਸ ਕਰਕੇ ਜਲਦੀ ਤੋਂ ਜਲਦੀ ਆਊਟ ਹੋ ਤੇ ਪਵਲੀਅਨ 'ਚ ਵਾਪਸ ਜਾਓ। ਪਿੱਚ ਤੇ ਨਾ ਖੜੇ ਹੋਵੋ, ਜਿੰਨੀਆਂ ਗੇਂਦਾਂ ਖੇਡੋਗੇ ਉਹਦਾ ਵੀ ਹਿਸਾਬ ਦੇਣਾ ਪੈਣਾ। ਮੋਮਿਨੋ, ਹਾਂ ਆਊਟ ਹੋਵੋ ਤੇ ਘਰ ਜਾਓ।